ਨਿੰਮ ਲਾਣੇ ਆ ਅਸੀਂ ਨਿੰਮ ਦੇ ਪਲਾਂਟ ਦੀ ਉਮਰ ਥੋੜੀ ਪਾਈ ਜਾਂਦੀ ਆ ਆਹ ਲਾਣਾ ਛਾਂ ਵਾਸਤੇ ਠੀਕ ਹੈ ਤੇ ਫਿਰ ਉਹਨੇ ਖਤਮ ਹੋ ਜਾਣਾ ਫਿਰ ਲਾਣਾ ਪੈਣਾ ਫਿਰ ਨਵਾਂ ਲਾਣਾ ਪੈਣਾ ਤੇ ਇਹਨੂੰ ਇੱਕ ਦਫਾ ਲਾਓ ਹਾਂ ਤੇ ਫਿਰ ਵੱਧਦਾ ਜਾਏ ਜਿੱਥੇ ਕਰਕੇ ਖਿਲਾਰਨਾ ਉੱਥੇ ਕਟਿੰਗ ਕਰ ਲਓ ਇਹਦੀ ਠੀਕ ਹੋ ਗਿਆ ਲੋ ਬਈ ਦੋਸਤੋ ਅੱਜ ਦੀ ਵੀਡੀਓ ਇਹ ਹੀ ਉਮੀਦ ਕਰਨੇ ਕਿ ਇਮਤਿਆਜ਼ ਭਾਈ ਦੀਆਂ ਗੱਲਾਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ ਤੇ ਇਹਨਾਂ ਤੇ ਅਮਲ ਵੀ ਕਰਨਾ ਪੌਦੇ ਜ਼ਿਆਦਾ ਤੋਂ ਜ਼ਿਆਦਾ ਲਗਾਓ ਕਿਉਂਕਿ ਇਹ ਗਰਮੀ ਦੀ ਸ਼ਿੱਦਤ ਨੂੰ ਘਟਾਉਂਦੇ ਨੇ ਇੰਜ ਹੀ ਹੈ ਜੀ ਗੱਲ ਬਿਲਕੁਲ ਜੀ ਬਿਲਕੁਲ ਤੇ ਜਨਾਬ ਹਰਾ ਭਰਾ ਪਾਕਿਸਤਾਨ ਬਣਾਓ ਹੁਣ ਗਵਰਨਮੈਂਟ ਵੀ ਜਨਾਬ ਫ੍ਰੀ ਬੂਟੇ ਵੰਡਣ ਦੀ ਹੈ ਹਰ ਯੂਨੀਅਨ ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला मुहम्मद अस्सलाम वालेकुम जी ਦੋਸਤਾਂ ਨੂੰ ਸੱਜਣਾਂ ਨੂੰ ਸਾਥੀਆਂ ਨੂੰ ਤੇ ਸਾਡੇ ਵੀਰਾਂ ਨੂੰ ਚਾਹਣ ਵਾਲਿਆਂ ਨੂੰ ਉਮੀਦ ਕਰਨੇ ਸਾਰੇ ਖੈਰ ਵਾਫੀਅਤ ਨਾਲ ਹੋਵੋਗੇ ਤੇ ਅਸੀਂ ਵੀ ਅੱਲਾ ਦੇ ਕਰਮੋਂ ਫਜ਼ਲ ਦੇ ਨਾਲ ਤੇ ਦਿਹਾੜੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦਿਹਾੜੀ ਖਿਦਮਤ 'ਚ ਹਾਜ਼ਰ ਹਾਂ ਦੋਸਤੋ ਅੱਜ ਦਾ ਵਲੌਗ ਕਰਨੇ ਆ ਸਟਾਰਟ ਤੇ ਇਸ ਟਾਈਮ ਜਨਾਬ ਅਸੀਂ ਖੜੇ ਆ ਆਪਣੇ ਟਾਊਨ ਦੇ ਵਿੱਚ ਇਮਤਿਆਜ਼ ਭਾਈ ਦੀ ਨਰਸਰੀ 'ਚ ਉੱਥੇ ਅਸੀਂ ਆਏ ਆ ਪੌਦੇ ਲੈਣ ਉਹ ਪਲਾਟ ਇੱਕ ਲਿਆ ਦਾ ਤੇ ਉੱਥੇ ਲਾਣੇ ਨੇ ਪੌਦੇ ਕਿ ਛਾਂ ਹੋ ਜੇ ਤੇ ਨਾਲੇ ਮੱਝਾਂ ਮੁੱਝਾਂ ਬੰਨ ਲਾਂਗੇ ਛਾਵੇਂ ਤੇ ਉਹ ਉਹਨਾਂ ਨਾਲ ਕਰਨੇ ਆ ਨਾਲੇ ਮਸ਼ਵਰਾ ਕਿ ਕਿਹੜੇ ਪੌਦੇ ਅੱਜ ਕੱਲ੍ਹ ਲਾਣੇ ਚਾਹੀਦੇ ਨੇ ਤੇ ਫਿਰ ਉਹਦੇ ਮੁਤਾਬਕ ਪੌਦੇ ਇਹਨਾਂ ਕੋਲ ਲਈਏ ਤੇ ਉੱਥੇ ਜਾ ਕੇ ਲਾਈਏ ਦੋਸਤੋ ਤੇ ਤੁਹਾਡੇ ਨਾਲ ਸ਼ੇਅਰ ਕਰਨੇ ਆ ਜਿਹੜੇ ਪੌਦੇ ਲੈਣੇ ਆ ਇਮਤਿਆਜ਼ ਭਾਈ ਨਾਲ ਵੀ ਕਰਨੇ ਆ ਗੱਲ ਮਸ਼ਵਰਾ ਕਰਨੇ ਆ ਉਹਨਾਂ ਦੇ ਨਾਲ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਮੁਤਲਕ ਜਾਣਕਾਰੀ ਕਾਫੀ ਹਾਸਲ ਹੈ ਤੁਹਾਨੂੰ ਪਤਾ ਹੀ ਹੈ ਤੇ ਦੋਸਤੋ ਜਿਹੜੇ ਦੋਸਤ ਸਾਡੇ ਚੈਨਲ ਦੇ ਨੇ ਨਾ ਨਵੇਂ ਉਹ ਜਲਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਰ ਲਓ ਸ਼ੇਅਰ ਕਰ ਲਓ ਦੋਸਤਾਂ ਨਾਲ ਸੱਜਣਾਂ ਸਾਥੀਆਂ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਕਿਉਂਕਿ ਜਦੋਂ ਵੀ ਵੀਡੀਓ ਚੈਨਲ ਤੇ ਆਏ ਹੋ ਤੁਹਾਡੇ ਤੱਕ ਜ਼ਰੂਰ ਪਹੁੰਚੇ ਠੀਕ ਹੈ ਦੋਸਤੋ ਤੁਹਾਡੇ ਤਾਵਾਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਵੀਡੀਓ ਮੁਕੰਮਲ ਵੇਖਣੀ ਹੈ ਇਨਸ਼ਾਅੱਲਾ ਮਜ਼ਾ ਆਏਗਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਤੇ ਹੁਣ ਤੁਹਾਡੀ ਮੁਲਾਕਾਤ ਇਮਤਿਆਜ਼ ਭਾਈ ਨਾਲ ਵੀ ਕਰਾਉਂਦੇ ਆ ਤੇ ਉਹ ਦੱਸਦੇ ਆ ਫਿਰ ਕਿਹੜੇ ਪੌਦੇ ਲੈਣੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣੋ ਮਿੱਠੀਆਂ ਤੇ ਨਾਲੇ ਨੌਲੇਜ ਹਾਸਲ ਕਰੋ ਜਨਾਬ ਪੌਦਿਆਂ ਦਾ ਠੀਕ ਹੈ ਜੀ अस्सलाम वालेकुम जी इम्तियाज़ भाई ਵਾਲੇਕੁਮ अस्सलाम वरहमतुल्लाह ਲਓ ਜੀ ਇਮਤਿਆਜ਼ ਭਾਈ ਨੇ ਤੇ ਇਹ ਜਨਾਬ ਇਹਨਾਂ ਕੋਲੋਂ ਲੈਣ ਆਏ ਆ ਪੌਦੇ ਅੱਛਾ ਹੁਣ ਤੁਸੀਂ ਦੱਸਣਾ ਪਹਿਲੇ ਤਾਂ ਸਾਡੇ ਵੀਰਾਂ ਨਾਲ ਕਰ ਲਓ ਸਲਾਮ अस्सलाम वालेकुम ਕੀ ਹਾਲ ਠੀਕ ਹੋ ਰਾਜੀ ਖੁਸ਼ ਹੋ ਦਿਲ ਖੁਸ਼ ਨੇ ਘਰ ਵਾਲੇ ਠੀਕ ਨੇ ਸਾਰੇ ਠੀਕ ਨੇ ਚਲੋ ਬੜੀ ਚੰਗੀ ਗੱਲ ਹੈ ਜੇ ਠੀਕ ਨੇ ਅੱਛਾ ਜੀ ਅਸੀਂ ਆਏ ਆ ਜਨਾਬ ਤੁਹਾਡੇ ਕੋਲ ਪੌਦੇ ਲੈਣ ਕਿ ਉਹ ਜਿਹੜਾ ਪਲਾਟ ਹੈ ਨਾ ਉੱਥੇ ਪੌਦੇ ਲੱਗ ਜਾਣ ਤੇ ਕਿਹੜੇ ਪੌਦੇ ਲੱਗਣੇ ਚਾਹੀਦੇ ਨੇ ਅੱਜ ਕੱਲ੍ਹ ਕਿਉਂਕਿ ਛਾਂ ਹੋ ਜੇ ਤੇ ਜਾਨਵਰ ਬੰਦਾ ਬੰਨ ਲਏ ਕਿਤੇ ਆਪ ਵੀ ਬੰਦਾ ਬਹਿ ਜਾਂਦਾ ਕਿਤੇ ਬੱਤੀ ਬੁੱਤੀ ਟੁੱਟ ਜੇ ਕੀ ਖਿਆਲ ਤੇ ਅੱਜ ਕੱਲ੍ਹ ਜਿਹੜੇ ਪੌਦੇ ਲੱਗਣੇ ਚਾਹੀਦੇ ਨੇ ਉਹ ਤੁਸੀਂ ਹੁਣ ਦੱਸਣਾ ਸਾਡੇ ਵੀਰਾਂ ਨੂੰ ਵੀ ਸਾਨੂੰ ਵੀ ਤੇ ਕਿਹੜੇ ਅੱਜ ਕੱਲ੍ਹ ਪੌਦੇ ਲਾਉਣੇ ਚਾਹੀਦੇ ਨੇ ਤੇ ਉਹ ਕਿੰਨੀ ਛਾਂ ਕਰਨਗੇ ਉਹ ਜਨਾਬ ਸ਼ੇਅਰ ਕਰੋ ਜ਼ਰਾ ਸਾਡੇ ਵੀਰਾਂ ਨਾਲ ਤੇ ਸਾਨੂੰ ਵੀ ਦਿਓ ਨੌਲੇਜ ਇਸ ਬਾਰੇ ਬਿਲਕੁਲ ਠੀਕ ਹੈ ਤੁਸੀਂ ਜਿਹੜੇ ਉੱਥੇ ਲਾਣੇ ਨੇ ਪੌਦੇ ਉਹ ਫਰੂਟ ਪਲਾਂਟ ਲਾਣੇ ਨੇ ਕਿ ਛਾਂ ਛੂੰ ਵਾਲੇ ਛਾਂ ਛੂੰ ਵਾਸਤੇ ਇੰਜ ਤੇ ਲੋਕਾਂ ਨੇ ਨਹੀਂ ਛੱਡਣੀ ਫਲ ਵਾਲੇ ਨਹੀਂ ਨਹੀਂ ਅਜੇ ਨਹੀਂ ਲਾਣੇ ਫਲ ਵਾਲੇ ਲਾਵਾਂਗੇ ਚਾਰ ਦੀਵਾਰੀ ਉੱਚੀ ਕਰਵਾ ਕੇ ਗੇਟ ਲਵਾ ਕੇ ਡੇਰਾ ਬਣਾ ਕੇ ਤੇ ਫੇਰ ਵੇਖ ਲਓ ਸਾਡੇ ਵਗੈਰੇ ਸੂਫੀ ਵੀ ਡਰਦੇ ਨੇ ਤੇ ਲੋਕਾਂ ਨੇ ਛੱਡਣੇ ਛੁੱਡਣੇ ਕੋਈ ਨਹੀਂ ਤੁਹਾਡੀ ਮਿਹਰਬਾਨੀ ਨਹੀਂ ਯਾਰ ਹੋ ਹੀ ਜਾਂਦਾ ਵੇਖੋ ਨਹੀਂ ਜੀ ਇਸ ਤਰ੍ਹਾਂ ਹੀ ਗੱਲ ਹੈ ਸਾਡਾ ਮਾਸ਼ਰਾ ਇਸੇ ਤਰ੍ਹਾਂ ਹੀ ਹੈ ਮੁਝ ਸਮੇਤ ਸਾਰੇ ਇਸ ਤਰ੍ਹਾਂ ਕਿ ਯਾਰ 10 ਰੁਪਏ ਵੱਜ ਜਾਂਦੇ ਚੱਲ ਕੰਮ ਧੱਕਾਸ਼ਾਹੀ ਕਰ ਜਾਈਏ ਆਪਣੀ ਆਖਰਤ ਸਿੱਧਿਆ ਕਰੀਏ ਤੇ ਆਓ ਫਿਰ ਚਲੀਏ ਮੈਂ ਨਾ ਭਾਈ ਸਾਹਿਬ ਨੂੰ ਦੱਸੀਏ ਪੌਦੇ ਹੱਸਨੇ ਖੇਡਨੇ ਤੁਹਾਡੇ ਨਾਲ ਵੀਡੀਓ ਮੈਂਸ਼ਨ ਕਰਨੀ ਹੈ ਤੇ ਮੇਰੀ ਗੱਲ ਦਾ ਬੁਰਾ ਨਾ ਮਹਿਸੂਸ ਕਰਿਓ ਗਾਲਾਂ ਨਾ ਕੱਢਿਓ ਕਿ ਮੌਲਵੀ ਚੋੜ ਹੈ ਤੁਹਾਡੀ ਮਿਹਰਬਾਨੀ ਹੈ ਜੀ ਹੁਣ ਦੱਸੋ ਲਓ ਜੀ ਅਸੀਂ ਭਾਈ ਮਾਸ਼ਾਅੱਲਾ ਇਹ ਪਲਾਂਟ ਜਿਹੜਾ ਨਾ ਇਸ ਪੌਦੇ ਨੂੰ ਜੇ ਤੇ ਤੁਸੀਂ ਲਾਓ ਤੇ ਤੁਹਾਡੇ ਪੋਤਰੇ ਦੋਤਰੇ ਛਤੋਤਰੇ ਸਾਰੇ ਹੀ 200 ਸਾਲ ਤੱਕ ਤੁਹਾਡੀ ਯਾਦਗਿਰੀ ਕਾਇਮ ਰਹੇਗੀ ਪੌਦਾ ਮਰਦਾ ਨਹੀਂ ਯਾਨੀ ਕਿ ਇਹਦੀ 200 ਸਾਲ ਉਮਰ ਹੈ ਉਮਰ ਪਾਏਗੀ ਯਾਨੀ ਕਿ ਅਨਲਿਮਿਟਡ ਹੈ ਇਹ ਬੋਰ ਦੀ ਭੈਣ ਹੈ ਇਹਨੂੰ ਆਂਦੇ ਨੇ ਪਿਲਕਣ ਬੋਰੀ ਠੀਕ ਹੈ ਇਹ ਬੋਰੀ ਹੈ ਲੰਮੇ ਪੱਤੇ ਵਾਲੀ ਬੋਰੀ ਆਂਦੇ ਨੇ ਉਂਝ ਤੇ ਮਾਦੀ ਬੋਰੀ ਵੀ ਹੁੰਦੀ ਹੈ ਨਾ ਇਹ ਲੰਮੇ ਪੱਤੇ ਵਾਲੀ ਹੈ ਇਹਦੀ ਛਾਂ ਬਹੁਤ ਫੈਲਦਾ ਛਾਂ ਬੜੀ ਗਹਿਰੀ ਫੈਲਦੀ ਹੈ ਫਿਰ ਭੱਜਦਾ ਟੁੱਟਦਾ ਨਹੀਂ ਲਫਾ ਕਰ ਜਾਂਦਾ ਜਿਸ ਤਰ੍ਹਾਂ ਕਿ ਆ ਵੇਖਿਆ ਨਾ ਇਹਨੂੰ ਇੱਥੋਂ ਫੜ ਕੇ ਇਹਦੀ ਲਚਕ ਬੜੀ ਹੈ ਲਚਕ ਬੜੀ ਹੈ ਜੀ ਟਾਣੀ ਲਿਫ ਜਾਂਦੀ ਆ ਭਾਰ ਉੱਤੇ ਹੋਏ ਰਬੜ ਨਮਾਵਾ ਤੇ ਇਹਨੂੰ ਨਾ ਅਸੀਂ ਉਹ ਹਵਾ ਆਏਗੀ ਨਾ ਤੇ ਇੰਜ ਕਰਕੇ ਉੱਲੜ ਵੀ ਜਾਏਗਾ ਤੇ ਉਤਨੀ ਹਵਾ ਗੁਜ਼ਰਦੀ ਟੁੱਟੇਗਾ ਨਹੀਂ ਭੱਜੇਗਾ ਨਹੀਂ ਤੇ ਇਹ ਬੂਟਾ ਛਾਂ ਵਾਲਾ ਹੁੰਦਾ ਹੈ ਤੇ ਇਹ ਫਿਰ ਇੱਕ ਹੋਰ ਮਜ਼ੇਦਾਰੀ ਹੈ ਕਿ ਇਹਨੂੰ ਸਾਲ ਦੇ ਵਿੱਚ ਸਿਰਫ 25 ਦਿਨ ਇਹਦੇ ਤੋਂ ਪੱਤੇ ਜਾਣੇ ਨੇ ਬਾਕੀ ਸਾਰਾ ਸਾਲ ਹੀ ਰਹਿਣੇ ਅੱਛਾ ਇਹ ਛਾਂ ਕਿੰਨੀ ਦੇਰ ਦੀ ਕਰਦਾ
ਛਾਂ ਯਾਰ ਇਹ ਵਾਧਾ ਬੜਾ ਹੈ, ਵੇਖੋ ਨਾ ਇਹਦੀ ਇਹ ਇੰਚੀ ਦੀ ਮੋਟਾਈ ਹੈ ਤੇ ਇਹਨੇ ਵਧਣਾ ਬੜੀ ਤੇਜ਼ੀ ਨਾਲ ਹੈ। ਇੱਕ ਵਾਰੀ ਜ਼ਮੀਨ 'ਚ ਇਹਦੀ ਜੜ ਲੱਗ ਜਾਏ ਤਾਂ ਬੜਾ ਪਿਆਰਾ ਵੱਧਦਾ ਹੈ ਤੇ ਬੜੀ ਤੇਜ਼ੀ ਨਾਲ ਵੱਧਦਾ। ਯਾਨੀ ਕਿ ਇਹ ਜੇ ਇਸ ਪੌਦੇ ਨੂੰ ਹੁਣ ਹੀ ਲਾ ਲਈਏ ਨਾ ਤੇ ਇਹ ਸਾਡਾ ਪੌਦਾ ਸਾਲ ਦੇ ਵਿੱਚ 2 ਮਹੀਨਿਆਂ ਦੀ ਛਾਂ ਕਰ ਦੇਗਾ ਇੱਕ ਡੰਗਰ ਤੇ ਫਿਰ ਆਹਿਸਤਾ ਆਹਿਸਤਾ ਵੱਧਦਾ ਜਾਏਗਾ। ਫਿਰ ਭਾਵੇਂ 10 ਮਰਲੇ ਛਾਂ ਹੋ ਜੇ, ਭਾਵੇਂ 15 ਮਰਲੇ ਹੋ ਜੇ, ਆਹਿਸਤਾ ਦਿਨ ਬ ਦਿਨ ਇਹਨੇ ਵਧਣਾ ਹੀ ਹੈ। ਸਹੀ ਹੋ ਗਿਆ। ਸਾਲ 'ਚ 11 ਮਹੀਨੇ ਇਸ ਪਲਾਂਟ ਨੇ ਵਧਣਾ ਹੁੰਦਾ ਤੇ ਸਿਰਫ 20-25 ਦਿਨ ਇਹਨੇ ਠਹਿਰਾਓ ਕਰਨਾ। ਉਹ ਸਰਦੀਆਂ ਫੁੱਲ ਸਰਦੀ ਤੋਂ ਬਾਅਦ ਸਰਦੀ ਦਸੰਬਰ ਦੀ ਪੈਣੀ ਹੈ, ਉਦੋਂ ਵੀ ਵੱਧਦਾ ਹੈ, ਪਰ ਉਸ ਤੋਂ ਬਾਅਦ ਜਦੋਂ ਇੱਕਦਮ ਟੈਂਪਰੇਚਰ ਸਰਦੀ ਤੋਂ ਬਾਅਦ ਗਰਮੀ ਵੱਲ ਜਾਂਦਾ ਨਾ, ਇਹਨੇ ਖਜ਼ਾਂ ਹੋਣੀ ਹੈ, ਇਹਦੇ ਪੱਤੇ ਸਾਰੇ ਝੜ ਜਾਣੇ, ਇਹਨੇ ਸਟਾਪ ਕਰ ਜਾਣਾ ਤੇ ਫਿਰ ਉਹਨਾਂ ਦਿਨਾਂ 'ਚ ਕੋਂਪਣਾ ਕੱਢ ਕੇ ਫੇਰ ਖੜਾ ਪੜਾ ਚੰਦ ਦਿਨਾਂ ਦੀ ਖੇਡ ਹੁੰਦੀ ਹੈ। ਠੀਕ ਹੋ ਤੇ ਦੂਸਰਾ ਆ ਵੀ ਹੈ, ਜੇ ਨਹੀਂ ਉਹ ਤੁਹਾਨੂੰ ਚੰਗਾ ਲੱਗਦਾ ਤੇ ਆਹ ਵੇਖੋ ਆ ਵੀ ਹੈ। ਇਹਨੂੰ ਅਸੀਂ ਰਬੜ ਪਲਾਂਟ ਆਨੇ ਆ, ਇਹਦੀ ਚੌੜੀ ਛਾਂ ਹੁੰਦੀ ਹੈ ਤੇ ਗਿਆ। ਇਹ ਲੱਗੇ ਆ ਜੀ, ਇਹਨੂੰ ਰਬੜ ਪਲਾਂਟ ਆਂਦੇ ਨੇ ਜੀ। ਠੀਕ ਹੈ। ਇਹਦਾ ਬੀਜ ਹੀ ਕੋਈ ਨਹੀਂ ਹੁੰਦਾ, ਇਹਨੂੰ ਅਸੀਂ ਤਿਆਰ ਕਰਨੇ ਆ 에ਅਰ ਲੇਅਰਿੰਗ ਦੇ ਜ਼ਰੀਏ। ਹਵਾ 'ਚ ਮੁਹੱਲਕ ਇੱਕ ਮੱਟੀ ਹੁੰਦੀ ਹੈ ਸਾਡੇ ਕੋਲ ਸਪੈਸ਼ਲ ਕਿਸਮ ਦੀ, ਮੈਰੇ ਦੀ ਮੱਟੀ, ਲੋਹੀ ਮੈਰਾ ਮਿਕਸ ਮੱਟੀ ਹੁੰਦੀ ਹੈ ਜੂਰੀ, ਉਹਦੇ ਨਾਲ ਇਹਨੂੰ ਨਾ 에ਅਰ ਲੇਅਰਿੰਗ ਕਰੀਦੀ, ਇਹਦੀ ਅਫਜ਼ਾਇਸ਼ ਕਰੀਦੀ ਤੇ ਬੀਜ ਕੋਈ ਨਹੀਂ ਹੁੰਦਾ। ਕਲਮ ਤੋਂ ਏਡਾ ਵੱਡਾ ਪਲਾਂਟ ਤਿਆਰ ਨਹੀਂ ਹੁੰਦਾ ਤੇ ਇਹ ਜਨਾਬ ਇਹ ਵੀ ਛਾਂ ਵਾਲਾ ਹੁੰਦਾ। ਤੇ ਵੇਖੋ ਨਾ ਕਿੱਡੇ ਸੋਹਣੇ ਇਹਦੇ ਚੌੜੇ ਪੱਤਰ ਨੇ। ਸਹੀ ਹੋ ਗਿਆ। ਤੇ ਇਹ ਵੀ ਤੁਸੀਂ ਲਾ ਸਕਦੇ ਹੋ, 2 ਬੂਟੇ ਇਹ ਲਾ ਲਓ, ਇਹ ਹੀ 2 ਲਾ ਲਓ ਤੇ ਬੇਬਹਾ ਨੇ। ਤੇ ਉਂਝ ਤੁਸੀਂ ਲਾਣਾ ਚਾਹੋ ਤੇ ਅੱਜ ਕੱਲ ਤੂਤਾਂ ਦੇ ਇਹ ਵੀ ਬੂਟੇ ਯਾਨੀ ਕਿ ਸਹੀ ਵੱਧਦਾ, ਬੜਾ ਵੱਧਦਾ ਤੇ ਬੜਾ ਹੀ ਪਿਆਰਾ ਵੱਧਦਾ। ਉਂਝ ਇਹ ਕੱਚਾ ਹੁੰਦਾ, ਯਾਨੀ ਕਿ ਇਹਨੂੰ ਇਹ ਟੁੱਟ ਜਾਂਦਾ, ਇਹ ਭੱਜ ਜਾਂਦਾ। ਬਹੁਤੀ ਹਵਾ ਆਏ ਤੇ ਕਿਉਂਕਿ ਇਹਦਾ ਪੱਤਿਆਂ ਦਾ ਲੋਡ ਬਹੁਤਾ ਹੁੰਦਾ, ਟਾਹਣੀ ਤੇ ਟਾਹਣੀ ਬਰੀਕ ਹੁੰਦੀ ਹੈ, ਕੱਚੀ ਹੁੰਦੀ ਹਵਾ ਆਏ ਤੇ ਇਹ ਇਹਦਾ ਭੱਜਣ ਦਾ ਅੰਦੇਸ਼ਾ ਬਹੁਤਾ ਹੁੰਦਾ। ਪਰ ਜੇ ਫੁੱਟੇ ਘੱਟ, ਟਾਹਣੀ ਪੱਕਦੀ ਰਹਿੰਦੀ ਫੇਰ ਇਹਨੂੰ ਨਹੀਂ ਪੁੱਟਦੀ। ਅੱਛਾ ਤੇ ਆ ਜਿਹੜੀਆਂ ਦਰੇਕਾਂ ਲਾਉਂਦੇ ਨੇ ਕਿ ਦਰੇਕਾਂ ਬੜੀ ਜਲਦੀ ਵੱਧਦੀਆਂ ਨੇ ਤੇ ਨਿੰਮ ਬਕੈਨ ਉਹ ਅੱਜ ਕੱਲ ਨਹੀਂ ਲੱਗਦੀ? ਨਹੀਂ ਲੱਗਦੀ ਜ਼ਰੂਰ ਹੈ, ਪਰ ਨਿਜ਼ਾਮੇ ਕੁਦਰਤ ਹੈ ਕਿ ਕੁਦਰਤ ਵਾਲੇ ਨੇ ਇਹ ਮਾਮਲਾਤ ਰੱਖੇ ਨੇ ਕਿ ਜਿਹੜੀ ਚੀਜ਼ ਜਿੰਨੀ ਜਲਦੀ ਜਵਾਨ ਹੋਣੀ ਹੈ ਨਾ, ਓਨੀ ਜਲਦੀ ਉਹਨੇ ਫੌਤ ਹੋ ਜਾਣੀ। ਦਰੇਕ ਦੇ ਪਲਾਂਟ ਨੂੰ ਉਹਦੀ ਉਮਰ ਘੱਟ ਪਾਈ ਜਾਣੀ ਹੈ। ਦਰੇਕ ਦੇ ਪੌਦੇ ਨੇ ਇੱਕ ਮਿਸਾਲ ਹੈ, ਦਿਨਾਂ 'ਚ ਜਵਾਨ ਹੋਣਾ ਹੈ। ਮਸਲਨ ਇੱਕ ਪੌਦੇ ਨੇ ਤੁਹਾਨੂੰ ਸਾਲ ਬਾਅਦ ਛਾਂ ਦੇ ਦੇਣੀ ਹੈ ਤੇ ਮੈਕਸਿਮਮ 5-7 ਸਾਲ ਬਾਅਦ ਉਹਨੇ ਬੁੱਢਿਆਂ ਹੋ ਕੇ ਖਤਮ ਹੋ ਜਾਣਾ। ਠੀਕ ਹੋ ਗਿਆ। ਯਾਨੀ ਕਿ ਇਹ ਪਾਸ ਕਰ ਲਈਏ ਜਾਂ ਇਹ ਤੇ ਜਾਂ ਇਹ ਕਿਉਂ ਕਿ ਇਹ ਪਲਾਂਟ ਜਿਹੜੇ ਨੇ ਇਹ ਉਮਰ ਰਸੀਦਾ ਪਲਾਂਟ ਹੁੰਦੇ ਨੇ, ਵੱਡੇ ਹੁੰਦੇ ਨੇ ਤੇ ਜਨਾਬ ਇਹਨਾਂ ਦੀ ਛਾਂ ਵੀ ਠੰਡੀ ਹੁੰਦੀ ਆ। ਹੁੰਦੀ ਤੇ ਦਰੇਕ ਦੀ ਵੀ ਛਾਂ ਠੰਡੀ ਹੈ, ਪਰ ਹੁਣ ਜਦੋਂ ਦਰੇਕ ਦਾ ਮਜ਼ਾ ਆਉਣ ਲੱਗੇ ਉਦੋਂ ਫੇਰ ਨਵੇਂ ਸਾਲ ਲਾਓ, ਸਾਲ ਵਿਹਲੇ ਰਹੋ ਤੇ 2 ਸਾਲ ਛਾਂ ਲਓ, ਉਹ ਫਿਰ ਮਾਮਲਾ ਉਲਝ ਜਾਂਦਾ। ਹੋਈ ਤਾਂ ਤੂਤ ਦੀ ਵੀ ਛਾਂ ਬੜੀ ਪਿਆਰੀ ਹੁੰਦੀ। ਹੁਣ ਤੁਹਾਡੇ ਮਸਲਨ ਕਿ ਮਸ਼ਵਰੇ ਦੇ ਮੁਤਾਬਕ ਬੈਸਟ ਯਾਨੀ ਕਿ ਕੀ ਰਹੇਗਾ? ਇਹ ਪੌਦਾ ਲਾ ਲਈਏ, ਇੱਕ ਉਹ ਲਾ ਲਓ ਬੰਦਾ ਤੇ ਇੱਕ ਲਾ ਲਿਆ ਜਿਹੜਾ ਤਾਂ ਆਹੋ ਇਹ ਕਹਿ ਲਾ ਲਓ ਤੇ ਕੋ ਲਾ ਲਓ। ਇਹਨਾਂ ਦੋਵਾਂ ਦੇ ਦਰਮਿਆਨ ਜੇ ਇੱਕ ਮਸਾਲਾ ਤੁਹਾਡੇ ਕੋਲ 7 ਮਰਲੇ ਜਗ੍ਹਾ ਨਾ ਤੇ 7 ਮਰਲਿਆਂ ਨੂੰ ਪਮੈਸ਼ ਕਰਕੇ ਉਧਰ ਕੱਢ ਕੇ ਵੰਡ ਤੇ 2 ਹੀ ਪੌਦੇ ਲਾ ਛੜੋ, ਪਰ ਤੁਹਾਡੇ ਵੈਲ ਹੋ ਜਾਣਗੇ, ਵਾਧੂ ਹੋ ਜਾਣਗੇ। ਠੀਕ ਹੋ ਸੋਹਣੇ ਚਿੱਤਰੇ ਹੋ ਠੀਕ ਹੋ। ਲੋ ਬਈ ਦੋਸਤੋ, ਪੌਦੇ ਅਸੀਂ ਪਸੰਦ ਕਰ ਲਏ ਨੇ ਇਹ ਇਮਤਿਆਜ਼ ਭਾਈ ਦੇ ਮਸ਼ਵਰੇ ਦੇ ਮੁਤਾਬਕ ਕਿ ਇਹ ਪੌਦੇ ਬੈਸਟ ਨੇ। ਇਹਨਾਂ ਦੀ ਇੱਕ ਤੇ ਉਮਰ ਬਹੁਤ ਜ਼ਿਆਦਾ ਹੈ ਤੇ ਇੱਕ ਇਹ ਹੈ ਕਿ ਇਹ ਵੀ ਵੱਧੇ ਸਹੀ ਨੇ ਤੇ ਛਾਂ ਬੜੀ ਠੰਡੀ ਹੈ ਇਹਨਾਂ ਦੀ, ਗੂੜੀ ਛਾਂ ਹੁੰਦੀ ਹੈ, ਗੂੜੀ ਛਾਂ ਹੁੰਦੀ ਹੈ, ਠੰਡੀ ਛਾਂ। ਤੇ ਇਹ ਜਨਾਬ ਅੱਜ ਕੱਲ ਬੈਸਟ ਨੇ। ਉਹ ਦਰੇਕਾਂ ਵਗੈਰਾ ਨਿੰਮ ਵਗੈਰਾ ਜਨਵਰੀ ਫਰਵਰੀ ਚ ਲੱਗਦੀਆਂ ਨੇ ਹੈ। ਅੱਜ ਜਨਵਰੀ ਫਰਵਰੀ ਚ ਬਿਲਕੁਲ ਉਦੋਂ ਹੀ ਲੱਗਦੀਆਂ ਨੇ। ਤੇ ਉਹ ਫਿਰ ਉਹਨਾਂ ਦੀ ਇੱਕ ਚੀਜ਼ ਹੈ ਨਾ, ਹੁਣ ਨਿੰਮ ਲਾਣੇ ਆ ਅਸੀਂ, ਨਿੰਮ ਦੇ ਪਲਾਂਟ ਦੀ ਉਮਰ ਥੋੜੀ ਪਾਈ ਜਾਂਦੀ ਆ, ਆਹ ਲਾਣਾ ਹੈ ਛਾਂ ਵਾਸਤੇ। ਠੀਕ ਹੈ। ਤੇ ਫਿਰ ਹੁਣ ਇੱਕ ਖਤਮ ਹੋ ਜਾਣਾ, ਫਿਰ ਲਾਣਾ ਪੈਣਾ, ਫਿਰ ਨਵਾਂ ਲਾਣਾ ਪੈਣਾ। ਤੇ ਇਹਨੂੰ ਇੱਕ ਦਫਾ ਲਾਓ ਤੇ ਫਿਰ ਵੱਧਦਾ ਜਾਏ ਜਿੱਥੇ ਕਰਕੇ ਖਿਲਾਰ ਲਓ ਤੇ ਕਟਿੰਗ ਕਰ ਲਓ ਇਹਦੀ। ਠੀਕ ਹੋ ਗਿਆ, ਠੀਕ ਹੋ। ਲੋ ਬਈ ਦੋਸਤੋ, ਅੱਜ ਦੀ ਵੀਡੀਓ ਇਹ ਹੀ ਉਮੀਦ ਕਰਨੇ ਕਿ ਇਮਤਿਆਜ਼ ਭਾਈ ਦੀਆਂ ਗੱਲਾਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ ਤੇ ਇਹਨਾਂ ਤੇ ਅਮਲ ਵੀ ਕਰਨਾ। ਪੌਦੇ ਜ਼ਿਆਦਾ ਤੋਂ ਜ਼ਿਆਦਾ ਲਗਾਓ ਕਿਉਂਕਿ ਇਹ ਗਰਮੀ ਦੀ ਸ਼ਿੱਦਤ ਨੂੰ ਘਟਾਉਂਦੇ ਨੇ। ਇੰਜ ਹੀ ਹੈ ਜੀ ਗੱਲ? ਬਿਲਕੁਲ ਜੀ ਬਿਲਕੁਲ। ਤੇ ਜਨਾਬ ਹਰਾ ਭਰਾ ਪਾਕਿਸਤਾਨ ਬਣਾਓ। ਹੁਣ ਗਵਰਨਮੈਂਟ ਵੀ ਜਨਾਬ ਫ੍ਰੀ ਬੂਟੇ ਵੰਡਣ ਦੀ ਹੈ ਹਰ ਯੂਨੀਅਨ ਕਾਉਂਸਲ 'ਚ, ਇਸ ਤਰ੍ਹਾਂ ਹੀ ਗੱਲ ਹੈ। ਹਾਂਜੀ। ਤੇ ਇਸ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਾਓ। ਜੇ ਤੁਹਾਡੇ ਕੋਲ ਜਗ੍ਹਾ ਹੈ ਤੇ ਉੱਥੇ ਲਾਓ ਪੌਦੇ, ਗਰਮੀ ਦੀ ਸ਼ਿੱਦਤ ਘਟੇਗੀ ਤੇ ਜਨਾਬ ਇਹ ਬਹੁਤ ਫਾਇਦੇਮੰਦ ਨੇ ਪੌਦੇ। ਗ੍ਰੀਨ ਪਾਕਿਸਤਾਨ ਬਣਾਓ, ਪੰਜਾਬ ਬਣਾਓ। ਠੀਕ ਹੈ ਦੋਸਤੋ, ਤੇ ਉਮੀਦ ਕਰਨਾ ਤੁਹਾਨੂੰ ਜ਼ਰੂਰ ਵੀਡੀਓ ਸਾਡੀ ਪਸੰਦ ਆਈ ਹੋਏਗੀ ਤੇ ਅਗਲੀ ਵੀਡੀਓ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਸੇਵਾ ਤੇ ਨਮਾਜ਼ ਜ਼ਰੂਰ ਪੜ੍ਹਨੀ ਹੈ ਤੇ ਸਾਨੂੰ ਵੀ ਰੱਖਣਾ ਆਪਣੀਆਂ ਦੁਆਵਾਂ ਦੀ ਯਾਦ। ਠੀਕ ਹੈ ਜੀ, ਤੁਹਾਡੇ ਤਾਵਾਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਠੀਕ ਹੈ ਦੋਸਤੋ, ਫਿਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ ਫਿਰ, ਅੱਲਾਹ ਹਾਫਿਜ਼, अस्सलाम वालेकुम।